ਉੱਚਾ ਕਰਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ। ਪੰਜਾਬੀ ਦਾ ਇਹ ਮਸ਼ਹੂਰ ਸ਼ੇਰ ਕਹਿਣ ਵਾਲੇ ਬਾਬਾ ਨਜਮੀ ਨੇ ਇਹ ਦਾਵਾ ਪਤਾ ਨਹੀਂ ਕਿਦੋਂ ਕੀਤਾ ਸੀ ਤੇ ਉਹ ਇਹਨੂੰ ਪਤਾ ਨਹੀਂ ਕਿਸ ਸੂਰਤ ਵਿੱਚ ਪੂਰਾ ਕਰਨਾ ਚਾਹੁੰਦੇ ਸੀ, ਪਰ ਅੱਜ ਉਹਨਾਂ ਦਾ ਇਹ ਦਾਵਾ ਅਮਲੀ ਤੌਰ ਤੇ ਸੱਚ ਸਾਬਤ ਹੋ ਚੁੱਕਿਆ ਹੈ। ਘਰ ਘਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ। ਇਹ ਢੋਲ ਕਿੱਥੇ ਵੱਜਿਆ ਤੇ ਕਿੱਦਾਂ ਵੱਜਿਆ, ਆਓ ਤੁਹਾਨੂੰ ਦੱਸਦੇ ਹਾਂ। ਸ਼ਾਇਰਾਂ ਨਾਲ ਸ਼ਾਮਾਂ ਮਨਾਣਾ ਤੇ ਐਵਾਰਡ ਦੇਣ ਦਾ ਤੇ ਸੁਣਿਆ ਹੀ ਸੀ, ਪਰ ਬਾਬਾ ਨਜਮੀ ਐਸਾ ਸ਼ਾਇਰ ਆ ਜਿਹਨੂੰ ਦੁਨੀਆ ਨੇ ਮੰਨਿਆ ਤੇ ਉਹਨਾਂ ਦਾ ਮੁਜੱਸਮਾ ਬਣਾ ਕੇ ਲਾਇਆ ਗਿਆ, ਤੇ ਲਾਇਆ ਵੀ ਆਪਣੇ ਮੁਲਕ ਵਿੱਚ ਨਹੀਂ ਦੂਜੇ ਮੁਲਕ ਵਿੱਚ ਗਿਆ ਏ। ਯਾਨੀ ਪਾਕਿਸਤਾਨੀ ਪੰਜਾਬ ਦੇ ਸ਼ਾਇਰ ਦਾ ਮੁਜੱਸਮਾ ਭਾਰਤੀ ਪੰਜਾਬ ਵਿੱਚ। ਇਹ ਕਿਹਨਾਂ ਨੇ ਲਾਇਆ ਤੇ ਬਾਬਾ ਜੀ ਨੂੰ ਇਹ ਸਲਾਹਤਾਂ ਦੀ ਕਿੰਨੀ ਖੁਸ਼ੀ ਆ, ਇਹ ਦੱਸਣ ਲਈ ਬਾਬਾ ਨਜਮੀ ਸਾਹਿਬ ਅੱਜ ਸਾਡੇ ਨਾਲ ਮੌਜੂਦ ਆ। ਆਓ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਬਾ ਨਜਮੀ ਨੂੰ ਦੁਨੀਆ ਤੇ ਹੀ ਇੰਨੀ ਸਲਾਹਤਾਂ ਮਿਲੀ, ਇੰਨੀ ਇਹਨਾਂ ਦੀ ਐਪਰੀਸੀਏਸ਼ਨ ਹੋਈ, ਇਹਨਾਂ ਨੂੰ ਲੋਕਾਂ ਨੇ ਚਾਹਿਆ। ਬਾਬਾ ਜੀ ਦੱਸੋ, ਤੁਹਾਨੂੰ ਦੁਨੀਆ ਤੇ ਆਪਣੀ ਜ਼ਿੰਦਗੀ 'ਚ ਇੰਨੀ ਮਾਨਤਾ ਮਿਲ ਗਈ, ਲੋਕਾਂ ਨੂੰ ਮਰ ਕੇ ਵੀ ਇੰਨੀ ਨਹੀਂ ਲੱਗਦੀ, ਤੇ ਤੁਹਾਨੂੰ ਕੈਸਾ ਲੱਗ ਰਿਹਾ ਕਿ ਦੁਨੀਆ ਤੁਹਾਨੂੰ ਇੰਨਾ ਮੰਨਦੀ ਆ, ਇੰਨਾ ਮਿਲਦੀ ਆ, ਇੰਨੀ ਸਲਾਹਤਾ ਤੁਹਾਡੀ ਕਰਦੀ ਹੈ? मेरा ख्याल है कि मैं सब इस वेले मैं किसी मुल्क से जावा या अपने मुल्क से होवां या बाहर जावा, मैं या किसी बाजार या अपने मोहल्ले या गली किसी शहर से पाकिस्तान के किसी शहर से भी जावा, मेरा ख्याल है कि हर थान से मैनू मेरे प्यार करने वाले इंज आन के मिलते हैं कि जिस तरह मैं उन्होंने पता नहीं कदों का जानू ने और वो कदों के मेरे सज्जन ने। इस इन्ना प्यार हयाती दे विच जिस बंदे ਨੂੰ मिल जाए होर इस तो वड्डी की रहमत होंदी। बहरहाल रब ने मेरे तो बहुत करम किया, मैनू इंतहा दी मुहब्बत मिल रही, बल्कि ਇਹਦੇ ਨਾਲ मेरी पंजाबी बोली ਜਿਹੜੀ ਹੈ ਉਹਦਾ भी ਵਧਾਵਾ ਹੋ ਰਿਹਾ। लोग मैनू सिर्फ इस हवाले ਨਾਲ ਜਾਣਦੇ कि ਇਹ बाबा नजमी पंजाबी ਦਾ शायर है, मेरे पंजाबी नामे लग गई, लिहाजा मैनू बहुत खुशी है। मैं मेरा ख्याल है कि इस तो ज़्यादा होर मानता की होंदी है कि किसी भी जगह ते किसी बंदे नूं उहदी अपनी हयाती विच इन्ना प्यार मिले, ये बहुत वड्डी गल है। ਇਹ ਸੈਸ਼ਨ ਮਿਲੀ, ਬਿਲਕੁਲ ਗੱਲ ਇਹ ਠੀਕ ਆ, ਪਰ ਬਾਬਾ ਜੀ ਇਹ ਗੱਲ ਤੇ ਹੁਣ ਇੱਥੋਂ ਅੱਗੇ ਵੱਧ ਚੁੱਕੀ ਹੈ। ਕੁਛ ਸੁਣਿਆ ਇੰਡੀਆ 'ਚ ਕੋਈ ਮੁਜੱਸਮਾ ਵੀ ਲੱਗ ਗਿਆ, ਉਹ ਵੀ ਤੁਹਾਡੇ ਜ਼ਿੰਦਗੀ ਦੇ ਵਿੱਚ, ਤੁਹਾਡੀ ਹਯਾਤੀ ਦੇ ਵਿੱਚ ਜਿੰਦੇ ਜਾਗਦੇ ਤੁਸੀਂ ਉਹ ਮੁਜੱਸਮਾ ਦੇਖਿਆ, ਕੀ ਆਖੋਗੇ ਮੁਜੱਸਮਾ? ਮੇਰੇ ਸਾਹ ਗੱਲ ਵੀ ਕਿ ਇਹਦੀ ਮੈਨੂੰ ਅਚਨ ਚੇਤੀ ਕੈਨੇਡਾ ਤੋਂ ਖਬਰ ਮਿਲੀ ਸੀ ਕਿ ਬਾਬਾ ਜੀ ਤੁਹਾਡਾ ਇੰਡੀਆ ਦੇ ਵਿੱਚ ਮੋਗਾ ਦੇ ਵਿੱਚ ਇੱਕ ਮੁਜੱਸਮਾ ਲੱਗਾ। ਮੈਂ ਤੇ ਯਕੀਨ ਨਹੀਂ ਸੀ ਕੀਤਾ। ਬਹਰਹਾਲ ਮੈਂ ਉਸ ਸੱਜਣ ਨੂੰ ਕਿਹਾ ਕਿ ਮੈਨੂੰ ਆਪਣੀ ਤਸਵੀਰ ਕਰ। ਉਹ ਸੱਜਣ ਨੇ, ਉਹਦਾ ਨਾਂ ਇਕਬਾਲ ਮਾਹਲ ਔਰ ਮੋਹਸਨ ਸ਼ੌਕਤ ਸਾਹਿਬ ਦਾ ਬੇਟਾ, ਉਹਨਾਂ ਨੇ ਮੈਨੂੰ ਉਹਦੀ ਤਸਵੀਰ ਕੈਨੇਡਾ ਤੋਂ ਭੇਜੀ। ਲੇਕਿਨ ਮੇਰੇ ਸੱਜਣਾਂ ਨੇ ਕੁਛ ਇਹ ਕਿਹਾ ਕਿ ਨਹੀਂ ਬਾਬਾ ਜੀ ਇਹਦੀ ਹੋਰ ਤਸਦੀਕ ਚਾਹੀਦੀ ਹੈ। ਫਿਰ ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ, ਮਨਜੀਤ ਸਿੰਘ ਗਿੱਲ ਹੋਰਾਂ ਨੂੰ, ਜਿਨ੍ਹਾਂ ਨੇ ਇਹ ਮੁਜੱਸਮਾ ਲਾਇਆ। ਉਹਨਾਂ ਨੂੰ ਕਿਹਾ, ਗੁਜ਼ਾਰਿਸ਼ ਕੀਤੀ ਕਿ ਤੁਸੀਂ ਇਹਦੇ ਨੇੜੇ ਆ ਕੇ ਇਸ ਮੁਜੱਸਮੇ ਦੇ ਕੋਲ ਖਲੋ ਕੇ ਆਪਣੀ ਕੋਈ ਗੱਲਬਾਤ ਕਰੋ ਕਿ ਅਸੀਂ क्यों मुजस्मा लाया। लिहाजा मनजीत सिंह गिल होरी आए, बड़े मोहब्बत वाले जिन्होंने मुजस्मा लाया, उन्होंने गलबात की थी और मैनू यकीन आ गया और मेरे सज्जनों को मुकम्मल तौर पर यकीन आ गया। और नाल ही 22 दिसंबर को मेरे सज्जनों ने पाकिस्तान जिहदे मैं अगर जिक्र करा तो ਉਹਦੇ 'ਚ ਫਾਰੂਕ ਤਾਰਕ ਵੀ ਆਉਂਦਾ ਹੈ, ਉਹਦੇ ਅਹਿਮਦ ਰਜ਼ਾ ਸਾਹਿਬ ਵੀ ਆਉਂਦੇ ਨੇ, ਉਹਦੇ 'ਚ ਆਪਣਾ ਸੁਗਰਾ ਸਦਰ ਵੀ ਆਉਂਦੇ ਨੇ, ਰਾਸ਼ਦ ਮਹਿਮੂਦ ਸਾਹਿਬ ਹੋਰ ਵੀ ਆਉਂਦੇ, ਮਤਲਬ ਕਿ ਮੁਖਤਲਿਫ ਪੰਜਾਬੀ ਲੋਕ ਸਾਰੇ ਸੱਜਣਾਂ ਨੇ ਇੱਕ ਸੋਚਿਆ ਕਿ ਬਾਬਾ ਜੀ ਨਜਮੀ ਵਾਸਤੇ ਇੱਕ ਵੱਡਾ ਪ੍ਰੋਗਰਾਮ ਕੀਤਾ ਜਾਵੇ। ਲਿਹਾਜ਼ਾ ਉਹਨਾਂ ਨੇ 22 ਦਸੰਬਰ ਨੂੰ 2015 ਵਿੱਚ ਮੇਰਾ ਅਲਹਮਰਾ ਆਰਟ ਕੌਂਸਲ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਕੀਤਾ, ਜਿਹਦੇ 'ਚ ਤਕਰੀਬਨ ਲੋਕ ਕਹਿੰਦੇ ਨੇ ਕਿ 1200 ਆਦਮੀ ਮੌਜੂਦ ਸੀ। ਮੈਂ ਸਭ ਇਸ ਤੋਂ ਵੱਡਾ ਪ੍ਰੋਗਰਾਮ ਉੱਥੋਂ ਦੇ ਲੋਕਾਂ ਦਾ ਇਹ ਕਹਿਣਾ ਸੀ ਕਿ ਇਸ ਤੋਂ ਵੱਡਾ ਪ੍ਰੋਗਰਾਮ ਅੱਜ ਤੱਕ ਸ਼ਾਇਰ ਦੀ ਜ਼ਿੰਦਗੀ ਵਿੱਚ ਨਹੀਂ ਅਸੀਂ ਵੇਖਿਆ ਜਿੱਡਾ ਵੱਡਾ। ਬਲਕਿ ਉੱਥੋਂ ਦੇ ਕੈਪਟਨ ਸਾਹਿਬ ਅਤਾਉੱਲਾ ਸਾਹਿਬ, ਅਤਾ ਮੁਹੰਮਦ ਸਾਹਿਬ, ਉਹਨਾਂ ਨੇ ਇਹ ਜ਼ਿਕਰ ਕੀਤਾ ਸਟੇਜ 'ਤੇ ਖਲੋ ਕੇ। ਉਹਦੇ ਵਿੱਚ ਕਮਰ ਜ਼ਮਾਨ ਕਾਰਾ ਸਾਹਿਬ ਵੀ ਆਏ ਸਨ, ਉਹਦੇ 'ਚ ਖਾਨ ਸਾਹਿਬ ਨਾਮ असद साहब के भरा वो भी मौजूद सन, शौकत अली साहब भी मौजूद सन, होर भी सियासी लोग भी सन, वड़ैच साहब भी मौजूद सन। ये सारे लोग
ਸਾਰਿਆਂ ਨੇ ਆਣ ਕੇ ਮੈਨੂੰ ਪਿਆਰ ਕੀਤਾ ਔਰ ਮੁਹੱਬਤ ਦਿੱਤੀਆਂ ਔਰ ਉਹਦੇ 'ਚ ਮੇਰੇ ਸੱਜਣਾ ਦਾ ਤੁਹਾਡੇ ਜੈਸੇ ਸੱਜਣਾ ਦਾ ਬਹੁਤ ਵੱਡਾ ਹੱਥ ਸੀ ਕਿ ਉਹ ਮੇਰਾ ਇੰਨਾ ਕਾਮਯਾਬ ਪ੍ਰੋਗਰਾਮ ਹੋਇਆ ਕਿ ਮੈਂ ਆਪਣੀ ਹਯਾਤੀ 'ਚ ਐਡਾ ਵੱਡਾ ਪ੍ਰੋਗਰਾਮ ਪਹਿਲੇ ਨਹੀਂ ਸੀ ਵੇਖਿਆ। ਅੱਛਾ, ਜਿਨ੍ਹਾਂ ਸੱਜਣਾ ਨੇ ਤੁਹਾਡਾ ਮੁਜੱਸਮਾ ਲਾਇਆ ਉਹਨਾਂ ਤੇ ਪਿਆਰ ਤੇ ਆਉਂਦਾ ਹੋਏਗਾ। ਪਿਆਰ ਮਨਜੀਤ ਸਿੰਘ ਗਿੱਲ ਹੋਰੀ ਨੇ ਮੁਜੱਸਮਾ ਨਹੀਂ ਲਾਇਆ, ਉਹਨਾਂ ਨੇ ਇੱਕ ਮੁਜੱਸਮਾ ਲਾ ਕੇ ਸਾਡੇ ਦੋਨਾਂ ਮੁਲਕਾਂ ਦੇ ਨੇੜੇ ਹੋਣ ਦਾ ਇੱਕ ਪੈਗਾਮ ਦਿੱਤਾ ਹੈ, ਇੱਕ ਸੁਨੇਹਾ ਦਿੱਤਾ ਹੈ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਦੇ ਸ਼ਾਇਰ ਦਾ ਪੰਜਾਬੀ ਸ਼ਾਇਰ ਦਾ ਮੁਜੱਸਮਾ ਲੱਗਣਾ ਵੱਡੀ ਗੱਲ ਹੈ। ਉਹਦਾ ਨਾਮ ਮਹਾਦੇਸ਼ ਭਗਤ ਸਿੰਘ ਪਾਰਕ ਹੈ। ਉਹ ਮਨਜੀਤ ਸਿੰਘ ਗਿੱਲ ਹੋਣਾ ਕੋਲੋਂ ਮੈਂ ਸੁਣਿਆ ਫੋਨ ਤੇ ਕਿ ਉਹਨਾਂ ਨੇ ਖੁਦ ਉਹ ਜ਼ਮੀਨ ਖਰੀਦੀ ਔਰ ਖਰੀਦ ਕੇ ਉਹਦੇ 'ਚ ਇਹ ਉਹਨਾਂ ਨੇ ਸਿਲਸਿਲਾ ਸ਼ੁਰੂ ਕੀਤਾ। ਜਿਹੜੇ ਲੋਕ ਵੀ ਉਹਨਾਂ ਨੂੰ ਪਸੰਦ ਆਉਂਦੇ ਨੇ, ਹੁਣ ਪਿੱਛੇ ਜੇ ਮੈਨੂੰ ਇਹ ਵੀ ਪਤਾ ਲੱਗਾ ਸੀ ਕਿ ਉੱਥੇ ਬੁੱਧਾ ਜੀ ਦਾ ਵੀ ਮੁਜੱਸਮਾ ਲਾਇਆ ਗਿਆ, ਇਹ ਵੀ ਖੁਸ਼ੀ ਵਾਲੀ ਗੱਲ ਹੈ। ਇਸੇ ਤਰ੍ਹਾਂ ਅਬੁਲ ਕਲਾਮ ਆਜ਼ਾਦ ਸਾਹਿਬ ਨੇ ਉਹਨਾਂ ਦਾ ਵੀ ਮੁਜੱਸਮਾ ਲਾਇਆ। ਉਹਨਾਂ ਨੇ ਇਹ ਸਿਲਸਿਲਾ ਸ਼ੁਰੂ ਕੀਤਾ ਕਿ ਪੰਜਾਬ ਜਾਂ ਪਾਕਿਸਤਾਨ ਜਾਂ ਹਿੰਦੁਸਤਾਨ ਦੇ ਵਿੱਚ ਉਹਦੇ 'ਚ ਨਾ ਕਿਸੇ ਮਜ਼ਹਬ ਦਾ ਤਾਲੁਕ ਹੈ, ਨਾ ਕਿਸੇ ਮਤਲਬ ਕਿ ਕੌਮ ਦਾ ਤਾਲੁਕ ਹੈ। ਉਹਦੇ ਮੁਹੱਬਤਾਂ ਉਹਨਾਂ ਨੇ ਵੰਡੀਆਂ, ਜਿਹੜੀ ਮੇਰੇ ਵਾਸਤੇ ਵੀ ਉਹਨਾਂ ਨੇ ਮੁਹੱਬਤ ਦਾ ਇੱਕ ਸੁਨੇਹਾ ਭੇਜਿਆ। ਔਰ ਮੈਂ ਅੱਜ ਤੱਕ ਮਨਜੀਤ ਸਿੰਘ ਗਿੱਲ ਉਹਨਾਂ ਨੂੰ ਮੇਰੀ ਇੱਕ ਜਗ੍ਹਾ 'ਤੇ ਹੋਰ ਵੀ ਫੋਨ 'ਤੇ ਗੱਲ ਹੋਈ ਸੀ, ਉਹ ਬਹੁਤ ਪਿਆਰ ਕਰਦੇ ਨੇ, ਬਹੁਤ ਮੈਨੂੰ ਪਿਆਰ ਕਰਦੇ ਨੇ ਅਤੇ ਮੈਂ ਉਹਨਾਂ ਨੂੰ ਸਲਾਮ ਕਰਦਾ ਕਿ ਉਹਨਾਂ ਨੇ ਇਹ ਆਗਾਜ਼ ਕੀਤਾ ਇਸ ਗੱਲ ਦਾ। ਇਹ ਸਾਰੇ ਪ੍ਰੋਸੈਸ ਨੂੰ ਜਿਹੜਾ ਹੋਇਆ ਜੀ ਸ਼ੇਰ ਦੇ ਵਿੱਚ ਕਿੱਦਾਂ ਕਹਿਣਾ ਚਾਹੋਗੇ? शेर हूँ मैं पीछे जो मैं मेरी एक गज़ल है मैं बहुत सुनाई भी, लेकिन इस तो बाद मैं एक मोहब्बत दी नहीं दी नज़म सुना देना। मेरी गोली जी अज तो बहुत पहले मैं लिखी सी, वो भी कई बार अखबारात उत्ते मजमून भी लिखे गए, कॉलम भी लिखे गए। और नज़म बहुत प्यारी है कि गोली जरा मेरा असली पैगाम है, जरा साढ़ा सुने कि गोली अन्नी गुंगी बोली गोली संगियो ਇਹਦਾ संग नहीं चंगा, ਇਹਦਾ कोई भी रंग नहीं चंगा, ਇਹਦਾ कोई भी फायदा नहीं जे, ਇਹਦਾ कोई भी कहदा नहीं जे। गोली नाल पुआड़ा पैंदा, गोली नाल उजाड़ा पैंदा। इधर भी ये बंदे मारे, उधर भी ये बंदे मारे। ओदे बंदे मारन नालों कब्रां विच उतारन नालों मेरी मन्नो मेरे चन्नो एक दूजे दे सीने लगो, एक दूजे दे सीने लगो, फुल्लां दे गुलदस्ते लब्बो, बंदे खानी गोली दब्बो, बंदे खानी गोली दब्बो।